ਕੈਨੇਡੀਅਨ ਮਾਸ ਸਟੈਬਿੰਗ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਜਿਹੜੀ ਉਹ ਆ ਰਹੀ ਆ। ਸਸਕੈਚੁਅਨ ਦੇ ਇਲਾਕੇ ਦੇ ਵਿੱਚ ਜਿਹੜੇ ਸੈਂਡਰਸਨਸ ਭਰਾ ਹੀ ਸੀਗੇ। ਹੁਣ ਅੱਜ ਜਿਹੜੀ ਪੁਲਿਸ ਨੇ ਅਧਿਕਾਰੀਆਂ ਨੇ ਪੁਸ਼ਟੀ ਕਰਤੀ ਹੈ, ਡੇਮੀਅਨ ਤੇ ਮਾਈਲਸ ਸੈਂਡਰਸਨ, ਇਹਨਾਂ ਨੇ ਮਾਸ ਸਟੈਬਿੰਗ ਦੇ ਵਿੱਚ 10 ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 18 ਜਾਣੇ ਜਿਹੜੇ ਇਸ ਪੂਰੇ ਹਮਲਿਆਂ ਦੇ ਵਿੱਚ ਜ਼ਖਮੀ ਹੋਏ ਆ। ਇੱਕ ਜਿਹੜਾ ਜਾਣਾ ਆ ਉਹ ਮ੍ਰਿਤ ਪਾਇਆ ਗਿਆ, ਇਸ ਦੀ ਲਾਸ਼ ਜਿਹੜੀ ਆ ਉਹ ਲੱਭੀ ਆ, ਤੇ ਦੂਜਾ ਅਜੇ ਵੀ ਭਗੌੜਾ ਦੱਸਿਆ ਗਿਆ ਆ। ਸੋ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ ਹਮਲਾ ਹੁਣ ਤੱਕ ਦਾ ਸਭ ਤੋਂ ਖੂਨੀ ਹਮਲਿਆਂ ਦੇ ਵਿੱਚੋਂ ਗਿਣਿਆ ਜਾਂਦਾ ਹੈਗਾ ਆ। ਸੋ ਇਸ ਦੇ ਵਿੱਚ ਇਹ ਕਹਿੰਦੇ ਆ ਵੀ ਇਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਮਾਸ ਸਟੈਬਿੰਗ ਜਿਹੜੀ ਆ ਉਹ ਕੀਤੀ ਸੀਗੀ। ਸੋ ਕਹਿੰਦੇ ਵੀ ਇੱਕ ਸੈਂਡਰਸਨ ਭਰਾ ਜਿਹੜਾ ਆ ਉਹ ਮਰਿਆ ਪਿਆ, ਜਿਸ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਇਸ ਪੂਰੇ ਜਿੰਨੇ ਵੀ ਪੀੜਤ ਪਲੱਸ ਹਮਲਾਵਰ ਦੇ ਵਿੱਚ ਮਿਲਾ ਕੇ 11 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਸੋ ਇਹ ਹੁਣ ਦੇਖੋ ਕੀ ਆ। ਕਹਿੰਦੇ ਵੀ ਉਸਦੇ ਇੰਜਰੀਜ਼ ਸੀਗੀਆਂ ਤੇ ਇਹ ਮੰਨਿਆ ਜਾ ਰਿਹਾ ਆ ਵੀ ਇਹ ਸੈਲਫ ਇਨਫਲਿਕਟਡ ਜਿਹੜੀਆਂ ਆ ਉਹ ਨਹੀਂ ਆ। ਸ਼ਾਇਦ ਕਿਸੇ ਦੇ ਨਾਲ ਹੱਥੋਂ-ਪਾਈ ਹੋ ਸਕਦੀ, ਆਪਣੀ ਭਰਾਵਾਂ ਦੀ ਆਪਸ ਦੇ ਵਿੱਚ ਕੁਛ ਜਿਹੜਾ ਆ ਉਹ ਹੋ ਗਿਆ ਹੋਵੇ, ਜਾਂ ਕਿ ਹੋਰ ਜਾਣਾ ਕੋਈ ਇਹਨਾਂ ਨੂੰ ਟੱਕਰ ਗਿਆ, ਜਿਹਦੇ ਕਰਕੇ ਇੱਕ ਜਾਣਾ ਜਿਹੜਾ ਹੁਣ ਮ੍ਰਿਤ ਪਾਇਆ ਗਿਆ ਹੈਗਾ ਆ। ਵੀ ਮਾਈਲਜ਼ ਜਿਹੜਾ ਉਹ ਬਚਿਆ ਹੈ, ਤੇ ਡੈਮੀਅਨ ਦੀ ਜਿਹੜੀ ਲਾਸ਼ ਆ ਉਹ ਲੱਭੀ ਆ। ਵੀ ਸੋ ਕਹਿੰਦੇ ਵੀ ਇਨਵੈਸਟੀਗੇਸ਼ਨ ਜਿਹੜੀ ਆ ਇਸ ਟਾਈਮ ਚੱਲ ਰਹੀ ਆ, ਵੀ ਕਿਤੇ ਮਾਈਲਜ਼ ਨੇ ਆਪਣੇ ਭਰਾ ਨੂੰ ਤਾਂ ਨਹੀਂ ਜਿਹੜਾ ਉਹ ਮਾਰ ਦਿੱਤਾ। ਮਾਈਲਜ਼ ਸੈਂਡਰਸਨ ਜਿਹੜਾ ਦੱਸਦੇ, ਕਹਿੰਦੇ ਵੀ ਇਸ ਤੇ ਕਾਫੀ ਲੰਮਾ ਚੌੜਾ ਕ੍ਰਿਮੀਨਲ ਰੈਕਡ ਹੈਗਾ ਆ। ਸੋ ਪਰਸਨ ਤੇ ਪ੍ਰੋਪਰਟੀ ਕ੍ਰਾਈਮਸ ਦੇ ਲਈ ਇਹ ਪਹਿਲਾਂ ਵੀ ਇਸ ਦੇ ਉੱਤੇ ਚਾਰਜਸ ਜਿਹੜੇ ਉਹ ਲੱਗਦੇ ਰਹੇ ਆ, ਤੇ ਅਧਿਕਾਰੀਆਂ ਨੇ ਇਹੀ ਕਿਹਾ ਆ ਵੀ ਜੇ ਤੁਹਾਨੂੰ ਕਿਤੇ ਵੀ ਇਹ ਦਿਸਦਾ ਆ ਜਾਂ ਤੁਹਾਨੂੰ ਪਤਾ ਲੱਗਦਾ ਆ, ਇਸ ਦੇ ਲਾਗੇ ਜਿਹੜਾ ਉਹ ਨਾ ਜਾਓ, ਇਸ ਨੂੰ ਆਰਮਡ ਤੇ ਡੇਂਜਰਸ ਜਿਹੜਾ ਆ ਉਹ ਮੰਨਿਆ ਜਾਵੇ। ਜੀ, ਅਗਲੀ ਖਬਰ ਪਰ ਚਲੀਏ। ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਨਵਾਂ ਜੋ ਲਾਅ ਹੈਗਾ ਆ ਉਸ ਨੂੰ ਸਾਈਨ ਕਰ ਦਿੱਤਾ ਆ, ਜੋ ਕਿ ਰੈਸਟੋਰੈਂਟ ਇੰਡਸਟਰੀ ਦੇ ਨਾਲ ਰਿਲੇਟਡ ਆ। ਆਪਾਂ ਪਿਛਲੇ ਕਈ ਦਿਨਾਂ ਤੋਂ ਇਸ ਲਾਅ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ, ਤੇ ਕੈਲੀਫੋਰਨੀਆ ਦੇ ਗਵਰਨਰ ਨੇ ਜਦੋਂ ਲਾਅ ਸਾਈਨ ਕੀਤਾ ਆ, ਉਹਨਾਂ ਨੇ ਇਹ ਕਿਹਾ ਵੀ ਇਸ ਲਾਅ ਦੇ ਮੁਤਾਬਕ ਇੱਕ ਫਾਸਟ ਫੂਡ ਕਾਉਂਸਲ ਕ੍ਰੀਏਟ ਕੀਤੀ ਜਾਊਗੀ, ਜੋ ਕਿ ਡਿਟਰਮਨ ਕਰੂਗੀ ਜੋ ਫਰੈਂਚਾਈਜ਼ੀ ਵੱਡੇ ਰੈਸਟੋਰੈਂਟ ਹੈਗੀਆਂ, ਰੈਸਟੋਰੈਂਟ ਚੇਨਸ ਹੈਗੀਆਂ ਆ, ਉਹ ਕਿਸ ਤਰ੍ਹਾਂ ਜਿਹੜੀਆਂ ਉਹਨਾਂ ਦੀ ਪੇ ਆਵਰਸ, ਵਰਕਿੰਗ ਕੰਡੀਸ਼ਨ ਤੇ ਸੈਟਅਪ ਕਰਦੇ ਹੈਗੇ ਆ। ਨਵੇਂ ਬਿੱਲ ਦੇ ਮੁਤਾਬਕ ਜੋ ਫਰੈਂਚਾਈਜ਼ੀ ਜਿਹੜੀਆਂ ਹੈਗੀਆਂ, ਜਿਸ ਤਰ੍ਹਾਂ ਇਨ ਆਊਟ ਲੈ ਲਓ, ਮੈਕਡੋਨਲਡ ਲੈ ਲਓ, ਸਟਾਰਬਕ ਲੈ ਲਓ, ਉਹਨਾਂ ਦੇ ਉੱਤੇ ਜੋ EMPLOYEE ਕੰਮ ਕਰਨਗੇ ਉਹਨਾਂ ਦੀ ਤਨਖਾਹ $22 ਤੱਕ ਹੋ ਸਕਦੀ ਆ। ਰਾਈਟ ਨਾਓ ਐਵਰੇਜ ਤਨਖਾਹ ਉਹਨਾਂ ਤੇ $15 ਦੇ ਕਰੀਬ ਹੈਗੀ ਆ। ਇਹ ਉਹਨਾਂ ਰੈਸਟੋਰੈਂਟਸ ਤੇ ਅਪਲਾਈ ਹੋਊਗਾ ਜਿਨ੍ਹਾਂ ਦੇ 26 ਤੋਂ ਜ਼ਿਆਦਾ ਵਰਕਰਸ ਹੈਗੇ ਆ। ਸੋ ਕਈ ਚੇਨਸ ਜਿਨ੍ਹਾਂ ਦੀਆਂ ਬਹੁਤ ਸਾਰੇ 100 ਤੋਂ ਵੱਧ ਲੋਕੇਸ਼ਨਸ ਹੈਗੀਆਂ। ਇਹਦੇ ਸੰਬੰਧ ਵਿੱਚ ਮੈਕਡੋਨਲਡ ਦੇ ਪ੍ਰੈਜ਼ੀਡੈਂਟ ਜੋ ਅਰਲਿੰਗਰ ਨੇ ਕਿਹਾ ਸੀ ਵੀ ਇਹ ਹਿਪੋਕ੍ਰਿਟੀਕਲ ਬਿੱਲ ਹੈਗਾ ਆ, ਤੇ ਇੰਟਰਨੈਸ਼ਨਲ ਫਰੈਂਚਾਈਜ਼ੀ ਐਸੋਸੀਏਸ਼ਨ ਨੇ ਵੀ ਇਹ ਬਿੱਲ ਨੂੰ ਕਿਹਾ ਇਹ ਡਿਸਕ੍ਰਿਮੀਨੇਟਰੀ ਹੈਗਾ ਆ। IF ਦੇ ਪ੍ਰੈਜ਼ੀਡੈਂਟ CEO ਮੈਥਿਊ ਹਾਲਰ ਨੇ ਇਹ ਕਿਹਾ ਸੀ ਵੀ ਇਹ ਸਮਾਲਰ ਜੋ ਫਰੈਂਚਾਈਜ਼ੀ ਆਪਰੇਟਰਸ ਹੈਗੇ ਆ ਉਹਨਾਂ ਨੂੰ ਹਰਟ ਕਰੂਗਾ, ਤੇ ਕੱਲਾ ਕਹਿੰਦੇ ਉਹਨਾਂ ਨੂੰ ਨਹੀਂ ਹਰਟ ਕਰੂਗਾ, ਜੋ ਮੀਨੂ ਦੀਆਂ ਪ੍ਰਾਈਸਿਸ ਆ ਉਹ 20% ਹੋਰ ਵੱਧ ਜਾਣਗੀਆਂ।